ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਲਵਾਂਗੇ। ਤੁਸੀਂ ਸ਼ੁਰੂਆਤ ਕਰੋਗੇ ਕਿ ਮੈਂ ਕਰਾਂ? ਹਾਂ ਨਹੀਂ, ਮੈਂ ਪਹਿਲਾਂ ਜਿਹੜੇ ਫੇਸਬੁੱਕ ਮੈਸੇजेस ਨੇ ਜੀ। ਵੀਰ ਨਵਦੀਪ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਦੇ ਵਿਚਾਰ ਅਸੀਂ ਸਾਰੀ ਸਿੱਖ ਸੰਗਤ ਤੱਕ ਨਹੀਂ ਪਹੁੰਚਾ ਸਕੇ। ਡਾਕਟਰ ਸਾਹਿਬ ਦੇ ਵਡਮੁੱਲੇ ਵਿਚਾਰ ਸਾਰੇ ਸਿੱਖ ਚੈਨਲਾਂ ਉੱਤੇ ਦਿਖਾਣੇ ਚਾਹੀਦੇ ਨੇ। ਬਹੁਤ ਸ਼ੁਕਰੀਆ ਵੀਰ ਨਵਦੀਪ ਸਿੰਘ ਜੀ। ਸਾਡੀ ਇਹ ਕੋਸ਼ਿਸ਼ ਹੈ, ਔਰ TV84 ਪ੍ਰਿੰਟ ਮੀਡੀਆ ਜਾਂ ਹੁਣ ਹੋਰ ਵੀ ਜਿਹੜੇ ਸਾਡੇ ਕੋਲ ਐਵਨਿਊਜ਼ ਅਵੇਲੇਬਲ ਨੇ ਜੀ, ਕਿ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ ਹੁੰਦੀ ਹੈ, ਬਿਲਕੁਲ ਇਗਨੋਰੈਂਸ। ਔਰ ਅਨਫੋਰਚੂਨੇਟਲੀ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਜਜ਼ਬਾਤੀ ਜੇ ਅਸੀਂ ਲੋਕ ਹੈ, ਅਫਵਾਹਾਂ ਤੇ ਸੁਣੀਆਂ ਸੁਣਾਈਆਂ ਗੱਲਾਂ ਤੇ ਅੱਜ ਕੱਲ੍ਹ ਬਹੁਤਿਆਂ ਦੇ ਲਈ ਜੋ ਕੁਝ ਨੈੱਟ ਦੇ ਉੱਤੇ ਹੁੰਦਾ ਹੈ, ਸੋਸ਼ਲ ਮੀਡੀਆ ਤੇ, ਜਿਹਦੇ 'ਚ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਵੀ ਹੁੰਦੀ ਹੈ, ਉਹਦੇ ਤੇ ਅਸੀਂ ਟਾਈਮ ਜ਼ਾਇਆ ਕਰਦੇ ਹਾਂ। ਸੋ ਮੇਰਾ ਖਿਆਲ ਹੈ ਕਿ ਵੀ ਇਸ ਗੱਲ ਦੀ ਲੋੜ ਹੈ, ਇਕੱਲੇ ਸਾਡੇ ਹੀ ਨਹੀਂ, ਜਿਹੜੇ ਵੀ ਇਸ ਬਾਰੇ ਵਿਚਾਰਵਾਨ ਗੁਰਸਿੱਖ ਵੀਰ ਭੈਣਾਂ ਨੇ ਜਾਂ ਦੂਸਰੇ ਵੀ ਨੇ, ਉਹਨਾਂ ਨੂੰ ਅਸੀਂ ਹਾਈਲਾਈਟ ਕਰੀਏ ਤਾਂ ਕਿ ਆਪਣੀ ਕੌਮ ਗੁੰਮਰਾਹ ਨਾ ਹੋਏ ਇਸ ਕਿਸਮ ਦੇ ਠੱਗ ਬਾਬੇ ਔਰ ਜੋਤਸ਼ੀ ਮੰਤਰੀ ਜੰਤਰੀ ਤੰਤਰੀ ਉਹਨਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਵਕਤ ਸਰਮਾਇਆ ਔਰ ਆਪਣੇ ਟੱਬਰ ਬਰਬਾਦ ਕਰ ਰਹੇ ਹਾਂ। ਦੇਖ ਤੇਗ ਫਤਿਹ ਦੀ ਆਈਡੀ ਤੋਂ ਡਾਕਟਰ ਸਾਹਿਬ ਕਮੈਂਟ ਤਾਂ ਬਹੁਤ ਦੇਖੇ, ਪਰ ਜੋ ਤੁਹਾਡਾ ਵਿਊ ਦੇਖ ਕੇ ਨਜ਼ਰ ਆਉਂਦਾ ਹੈ ਵੱਖਰਾ ਹੀ ਹੈ। ਬਹੁਤ ਸ਼ੁਕਰੀਆ ਭਾਈ ਸਾਹਿਬ ਜੀ। ਸੁਖਜੈਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਛੱਤਰ ਗਿੱਲ ਲਿਖਦੇ ਨੇ, 1 more in Belmont ਆਸਟ੍ਰੇਲੀਆ ਐਟ ਨੌਕਸ ਪਾਲਿਸੀ। ਬਹੁਤ ਸ਼ੁਕਰੀਆ ਨਛੱਤਰ ਸਿੰਘ ਜੀ। ਜੱਸਾ ਸਿੰਘ ਸੰਦਰ ਵੀ ਦੇਖ ਰਹੇ ਨੇ, ਸ਼ਿੰਦਾ ਜੋਸਨ, ਨਛੱਤਰ ਗਿੱਲ, ਨਵਦੀਪ ਸਿੰਘ ਹੋਰਾਂ ਨੇ ਫਿਰ ਸਾਡੇ ਪ੍ਰਤੀ ਬੜੇ ਸ਼ਲਾਘਾਯੋਗ ਸ਼ਬਦ ਕਹੇ ਨੇ, ਬਹੁਤ ਸ਼ੁਕਰੀਆ। ਕੁਲਜੀਤ ਸਿੰਘ, ਨਿੰਦਰ ਸਿੰਘ, ਕੁਲਜੀਤ ਸਿੰਘ, ਫਿਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਲਵਜੀਤ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ ਸਿੰਦਰ, ਜੱਗੀ ਸਿੰਘ, ਗੁਰਜੋਤ ਬਰਾੜ, ਜਗਤਾਰ ਅਟਵਾਲ, ਬਲਬੀਰ ਸਿੰਘ, ਨਿਰਮਲਜੀਤ ਖੱਟੜਾ, ਜੀਤਾ ਸੰਦਰ, ਬੇਅੰਤ ਸਿੰਘ, ਕੁਲਜੀਤ ਸਿੰਘ ਫਿਰ ਲਿਖਦੇ ਨੇ, ਅਮਰਜੀਤ ਸਿੰਘ। ਇਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ TV84 ਦੀ ਸ਼ਲਾਘਾ ਕੀਤੀ ਹੈ। ਵੀਰ ਹਰਮੇਲ ਸਿੰਘ ਹੋਰਾਂ ਦਾ ਕਮੈਂਟ ਮੈਂ ਪੜ੍ਹ ਦਿੰਦਾ ਵੀਰ ਵਿੱਚ। ਸੌਦਾ ਸਾਧ ਦੇ ਪਾਪਾਂ ਦਾ ਘੜਾ ਭਰ ਗਿਆ। ਜਦੋਂ ਜੱਜ ਸਜ਼ਾ ਸੁਣਾ ਰਿਹਾ ਸੀ, ਇਹ ਕਹਿੰਦਾ ਮੈਨੂੰ ਡਿਪਰੈਸ਼ਨ ਹੋ ਗਿਆ, ਥੱਲੇ ਲਿਟਣ ਲੱਗ ਪਿਆ। ਫਿਰ ਰੋਣੋਂ ਨਾ ਹਟੇ ਕਿ 20 ਸਾਲ ਹੋ ਗਏ। ਕਿਸੇ ਨੇ ਡਰਾਇਆ ਕਿ ਚੁੱਪ ਕਰ, ਜੱਜ ਤੇਰੇ ਡਰਾਮੇ ਤੋਂ ਇੰਨਾ ਦੁਖੀ ਹੈ, ਉਹਨੇ 30 ਸਾਲ ਕਰ ਦੇਣੀ ਹੈ। ਫਿਰ ਨਹੀਂ ਉਹਨੇ ਸਾਹ ਕੱਢਿਆ। ਪ੍ਰੇਮੀਓ ਕਿੱਥੇ ਗਿਆ ਹੁਣ ਸਾਨੂੰ ਸਤਾਉਣ ਵਾਲਾ? ਜਿਹੜੀ ਕਸਰ ਰਹਿੰਦੀ ਹੈ ਉਹ ਦੂਜੇ ਕੇਸਾਂ ਦੇ ਫੈਸਲੇ ਮੌਕੇ ਨਿਕਲੂ। ਪਾਪੀ ਨੂੰ ਉਹਦੇ ਪਾਪ ਮਾਰਨਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸਮਝਦਾ ਵੀ 100 ਦਿਨ ਚੋਰ ਦਾ 1 ਦਿਨ ਸਾਧ ਦਾ। ਇਹ ਜਿਹੜਾ ਸਾਧ ਦੇ ਭੇਖ ਦੇ ਵਿੱਚ ਇਸ ਕਿਸਮ ਦਾ ਚੋਰ ਸੀ, ਇਸ ਦਾ ਜਿਹੜਾ ਉਹ ਭਾਂਡਾ ਫੁੱਟਿਆ। ਔਰ ਹਰਮੇਲ ਸਿੰਘ ਹੋਰਾਂ ਨੇ ਅੱਗੇ ਵੀ ਆਪਣਾ ਕਮੈਂਟ ਕੰਟੀਨਿਊ ਕੀਤਾ। ਜਨਤਾ ਨੂੰ ਸਾਧ ਮਾਮਲੇ 'ਚ ਰੁੱਝਿਆ ਦੇਖ ਕੇ ਮੋਦੀ ਹੁਣ ਚੁੱਪਚਾਪ ਫੌਜ ਪਿੱਛੇ ਹਟਾ ਲਈ ਹੈ। ਚੀਨ ਵਾਲੇ ਜਿੱਤ ਦੀਆਂ ਥਾਪੀਆਂ ਮਾਰੀ ਜਾਂਦੇ। ਇਹ ਵੀ ਵੈਸੇ ਅੱਜ ਆਸਟ੍ਰੇਲੀਆ ਤੋਂ ਵੀ ਵੀਰ ਮੈਨੂੰ ਕਹਿ ਰਹੇ ਸੀ ਜੀ ਕਿ ਇਹਦੀ ਟਾਈਮਿੰਗ ਦੇ ਨਾਲ ਉਹਨਾਂ ਨੇ ਸ਼ਾਇਦ ਇਹਦੇ ਨਾਲ ਮਿਲਾਇਆ। ਮੈਂ ਕਿਹਾ ਕੁਆਇਟ ਪੋਸੀਬਲ ਕਿ ਵੀ ਇਹ ਸਰਦਾਰ ਖਾਨ ਲਿਖਦੇ ਨੇ, ਗੁੱਡ ਮਾਰਨਿੰਗ ਫਰੋਮ ਪਾਕਿਸਤਾਨ। ਔਰ ਕਮਲਜੀਤ ਸਿੰਘ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪ੍ਰੇਮੀਆਂ ਦੇ ਪਿਤਾ ਜੀ ਯਾਨੀ ਕੈਦੀ ਨੰਬਰ 001997 ਸੁਣਿਆ, ਭੁੱਬਾਂ ਮਾਰ ਮਾਰ ਹੋਇਆ। ਹਾਂਜੀ, ਫਿਰ ਇਹ ਜਿਹੜੇ ਇਸ ਕਿਸਮ ਦੇ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੁੰਦੀ ਹੈ ਤੇ ਗਧੇ ਨੂੰ ਫਿਰ ਜਦੋਂ ਮੌਕਾ ਬਣਦਾ ਮਿੱਟੀ 'ਚ ਉਹਨੇ ਲਿਟਣਾ ਹੁੰਦਾ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਫਰਾਡ ਹੈ ਜੀ। ਔਰ ਇਹਦੇ ਤੇ ਸਾਨੂੰ ਵੀ ਕੋਈ ਇੰਨਾ ਨਹੀਂ ਹੈ, ਕੋਈ ਨਾ ਪਹਿਲਾ ਨਾ ਅਖੀਰਲਾ ਹੋਏਗਾ। ਅਸੀਂ ਜਿਹੜਾ ਹੈ ਉਹ ਚੋਰ ਵੱਲ ਨਾ ਦੇਖੀਏ, ਚੋਰ ਦੀ ਮਾਂ ਵੱਲ ਦੇਖੀਏ ਕਿ ਵੀ ਜਿਹੜੀ ਅਲਟੀਮੇਟ ਖੇਡ ਹੈ ਏਜੰਸੀਆਂ ਦੀ ਉਹ ਕੀ ਹੈ। ਹੁਣ ਮੈਂ ਤੁਹਾਡਾ ਵਕਤ ਨਹੀਂ ਲੈਣਾ ਚਾਹੁੰਦਾ। ਡਾਕਟਰ ਸਾਹਿਬ ਸਾਡੇ ਕੋਲ ਲੈਟਰ ਆਈ ਹੈ ਰਾਜ ਬਹਾਦਰ ਸਿੰਘ ਜੀ ਦੀ। ਇਹ ਲਿਖਦੇ ਨੇ, ਪਿਆਰੇ ਵੀਰ ਜੀ ਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਨ ਵਿੱਚ ਡੇਰਾ ਸਿਰਸਾ ਨੂੰ ਲੈ ਕੇ ਇੱਕ ਵਿਚਾਰ ਸੀ ਜੋ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਆਪ ਜੀ ਬਹੁਤ ਸੂਝਵਾਨ ਹੋ, ਸੋ ਜੇ ਇਹ ਵਿਚਾਰ ਠੀਕ ਲੱਗੇ ਤਾਂ ਆਪਣੇ ਵੱਲੋਂ ਇਸ ਨੂੰ ਪੂਰਾ ਕਰਕੇ ਸੰਗਤ ਨਾਲ ਸਾਂਝਾ ਕਰਨਾ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਿਰਸਾ ਡੇਰੇ ਦੇ ਤਤਕਾਲੀ ਘਟਨਾਕ੍ਰਮ ਤੋਂ ਸਭ ਨੂੰ ਹੀ ਪਤਾ ਲੱਗਾ ਹੈ ਕਿ ਸਾਰੇ ਡੇਰਿਆਂ ਵਿੱਚ ਕੀ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਲੋਕ ਛੋਟੇ-ਛੋਟੇ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਜੇ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਾਂ ਕਿ ਜਿਸ ਤਰ੍ਹਾਂ ਇਸ ਬਾਬੇ ਦਾ ਮਾਲਵਾ ਦੇ 5-6 ਜ਼ਿਲ੍ਹਿਆਂ ਵਿੱਚ ਪ੍ਰਭਾਵ ਸੀ ਅਤੇ ਜੇ ਕਿਤੇ ਕਿਸੇ ਕਾਰਨ ਇਸ ਦਾ ਪੰਗਾ ਸਿੱਖਾਂ ਨਾਲ ਪੈ ਜਾਂਦਾ ਤਾਂ ਇਸਨੇ ਸਾਡੇ ਹੀ ਲੋਕ ਸਾਡੇ ਹੀ ਵਿਰੁੱਧ ਵਰਤਨੇ ਸੀ। ਸੋ ਇਹ ਸਾਫ਼ ਤੌਰ ਤੇ ਭਰਾ ਮਾਰੂ ਜੰਗ ਹੈ।
ਹੁਣ ਜਦੋਂ ਪੰਜਾਬ ਦੇ ਲੋਕਾਂ ਦੇ ਕੁਝ ਕੰਨ ਜ਼ਰੂਰ ਖੁੱਲੇ ਹਨ ਕਿ ਕਿਸ ਤਰ੍ਹਾਂ ਇਹਨਾਂ ਡੇਰੇਦਾਰਾਂ ਦੇ ਕੋਲ ਬਿਨਾਂ ਖੱਜਲ ਖੁਆਰੀ ਦੇ ਕੁਝ ਨਹੀਂ, ਤਾਂ ਇਸ ਸਾਰੇ ਹਾਲਾਤ ਵਿੱਚ ਜਿੰਨਾ ਹੋ ਸਕੇ ਪਿੰਡਾਂ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹਨ। ਇਹ ਭੁੱਲੇ ਭਟਕੇ ਲੋਕ ਫਿਰ ਤੋਂ ਅਕਾਲ ਪੁਰਖ ਦੇ ਲੜ ਲੱਗਣ ਅਤੇ ਅੱਗੇ ਤੋਂ ਸਾਡੀ ਤਾਕਤ ਵਜੋਂ ਉਭਰਨ, ਨਾ ਕਿ ਦੁਸ਼ਮਣ ਵਜੋਂ। ਇਸ ਨਾਲ ਜਿੱਥੇ ਉਹਨਾਂ ਦੀ ਆਪਣੀ ਜ਼ਿੰਦਗੀ ਸੁਧਰੂ ਉੱਥੇ ਕੌਮ ਲਈ ਵੀ ਚੰਗਾ ਹੋਵੇਗਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇ ਅਸੀਂ ਆਪਣੇ ਜਥੇਦਾਰਾਂ ਜਾਂ SGPC ਤੋਂ ਇਸ ਤਰ੍ਹਾਂ ਦੀ ਆਸ ਕਰੀਏ ਤਾਂ ਗਲਤ ਹੋਵੇਗਾ। ਸੋ ਇਸ ਲਈ ਅੱਛੀ ਪਲੈਨਿੰਗ ਦੀ ਲੋੜ ਹੈ ਅਤੇ ਲੋਕਾਂ ਨੂੰ ਪ੍ਰੇਮੀਆਂ ਪ੍ਰਤੀ ਆਪ ਅੱਛਾ ਵਤੀਰਾ ਅਪਣਾਉਣਾ ਅਤੇ ਸੁਹਿਰਦ ਪ੍ਰਚਾਰਕਾਂ ਕਥਾਵਾਚਕਾਂ ਦੀ ਐਫਰਟਸ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਹ ਵਿਚਾਰ ਤੇ ਸਿਰਫ ਪੰਛੀ ਝਾਤ ਹੀ ਮਾਰ ਸਕਿਆ ਹਾਂ। ਸੋ ਕਿਰਪਾ ਕਰਕੇ ਇਸ ਨੂੰ ਆਪਣੇ ਵੱਲੋਂ ਵੇਰਵੇ ਸਹਿਤ ਸੰਗਤ ਨਾਲ ਸਾਂਝੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਵੀ ਰਾਜ ਬਹਾਦਰ ਸਿੰਘ ਜੀ, ਤੁਸੀਂ ਪੰਛੀ ਝਾਤ ਨਹੀਂ ਮਾਰੀ, ਤੁਸੀਂ ਬਹੁਤ ਕੀਮਤੀ ਗੱਲ ਕੀਤੀ ਹੈ। ਬਹੁਤ ਵਾਰ ਅਸੀਂ ਖਬਰਾਂ 'ਚ ਕੀ ਹੋ ਰਿਹਾ ਹੈ, ਜੱਜ ਨੇ ਕੀ ਕਿਹਾ, ਲੋਕਾਂ ਨੇ ਕੀ ਕਿਹਾ, ਉਹਦੇ ਤੇ ਉਲਝੇ ਹੋਏ ਹਾਂ। ਫਾਰ ਸਾਈਟਡਨੈਸ ਹੁੰਦੀ ਹੈ ਵਾਟ ਆਫਟਰ ਇਟ ਜੀ, ਕਿਉਂਕਿ ਜਿਹੜੇ ਲੱਖਾਂ ਲੋਕ ਗਰੀਬ, ਖਾਸ ਤੌਰ ਤੇ ਦਲਿਤ ਭਾਈਚਾਰਾ ਜਾਂ ਜਿਹੜੇ ਸਮਾਜ ਦੀ ਗਰੀਬੀ ਦੀ ਸਭ ਤੋਂ ਥੱਲੜੇ ਡੰਡੇ ਤੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਵਰਗਲਾਇਆ ਕੰਸੈਸ਼ਨ ਦੇ ਥੱਲੇ, ਗਲ ਨਾਲ ਲਾਣ ਦੇ ਨਾਂ ਥੱਲੇ ਦੂਜਿਆਂ ਦੇ, ਉਹ ਇੰਨਾ ਵੱਡਾ ਝਟਕਾ ਹੈ ਕਿਉਂਕਿ ਉਹਨਾਂ ਦੇ ਲਈ ਇਹ ਜਿਹੜਾ ਉਹ ਜੈਨੂਇਨਲੀ ਜਿਹੜਾ ਉਹ ਰੱਬ ਸੀ। ਔਰ ਕਿਉਂਕਿ ਜਿਹਦੀਆਂ ਆਰਥਿਕ ਲੋੜਾਂ ਪੂਰੀਆਂ ਹੋਣ, ਬਹੁਤ ਵਾਰੀ ਹੁੰਦਾ ਹੈ ਕਿ ਰੱਬ ਨੇੜੇ ਕਿ ਕਸੁੰਨ, ਜ਼ਾਹਰ ਹੈ ਵੀ ਜਿਹੜੀ ਚੀਜ਼ ਜਿਹੜਾ ਭੁੱਖਾ ਹੈ, ਜਿਸ ਦੀਆਂ ਜੇ ਸਾਂਝੀ ਖੇਤੀ ਹੈ, ਸਸਤੀਆਂ ਚੀਜ਼ਾਂ ਨੇ, ਹਰ ਚੀਜ਼ ਮਿਲ ਰਹੀ ਹੈ, ਉਹਨਾਂ ਨੂੰ ਜੌਬ ਪ੍ਰੋਵਾਈਡ ਹੋ ਰਿਹਾ, ਉਹਨਾਂ ਦੇ ਲਈ ਤਾਂ ਉਹੀ ਰੱਬ ਬਣ ਕੇ ਬੋੜਿਆ ਵਾਲੀ ਗੱਲ ਹੈ। ਹੁਣ ਇਸ ਝਟਕੇ ਦੇ ਨਾਲ ਉਹਨਾਂ ਦਾ ਪਹਿਲੀ ਗੱਲ ਤਾਂ ਫੇਥ ਟੁੱਟਿਆ। ਜਿਹੜੇ ਵੀ ਜੈਨੂਇਨ ਨੇ, ਜਿਹੜੇ ਤਾਂ ਉਸ ਕਿਸਮ ਦੇ ਵੈਸਟਡ ਇੰਟਰਸਟ ਗੁੰਡੇ ਉੱਥੇ ਵੀ ਖੜੇ ਕੀਤੇ ਹੋਏ ਨੇ, ਉਹ ਤਾਂ ਜਾਰੀ ਰਹਿਣਗੇ। ਸੋ ਮੇਰਾ ਖਿਆਲ ਹੈ ਵੀ ਪਹਿਲਾਂ ਵੀ ਇਹ ਸਾਡੀ ਵੱਡੀ ਫੇਲਿਅਰ ਸੀ। ਇਸ ਦੇ ਉੱਤੇ ਵੀ 2-3 ਆਰਟੀਕਲ ਮੈਂ ਦੇਖੇ ਕਿ ਭਾਈ ਇਹ ਸਾਡੀ ਲੀਡਰਸ਼ਿਪ, ਸਾਡੀ ਕੌਮ ਦੀ ਫੇਲਿਅਰ ਹੈ ਕਿ ਜਿਹੜਾ ਵਰਗ ਸਾਨੂੰ ਬਿਲੋਂਗ ਕਰਦਾ। ਜਦੋਂ ਮੈਂ ਅਕਸਰ ਸਿੱਖੀ ਦੀ ਗੱਲ ਕਰਦਾ, ਸਿੱਖੀਜ਼ਮ ਔਰ ਦਲਿਤ ਭਾਈਚਾਰੇ ਦੀ ਰਿਲੇਸ਼ਨਸ਼ਿਪ ਦੀ, ਤਾਂ ਮੇਰੀ ਹਮੇਸ਼ਾ ਇਹ ਸਟੇਟਮੈਂਟ ਹੁੰਦੀ ਹੈ, ਦਲਿਤਸ ਆਫ ਦਾ ਦਲਿਤ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤ, ਫॉर ਦਾ ਦਲਿਤ, ਕਿ ਵੀ ਅਸੀਂ ਉਹਨਾਂ ਨਿਮਾਣੇ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਹਿ, ਅਸੀਂ ਫੇਲ ਹੋਏ ਉਸ ਮਾਮਲੇ 'ਚ। ਸਾਡਾ ਸਮਾਜਿਕ ਮਾਈਂਡਸੈਟ, ਸਾਡੇ ਵਿੱਚੋਂ ਵੀ ਬਾਹਮਣਵਾਦ ਨਹੀਂ ਨਿਕਲਿਆ। ਉਹਨਾਂ ਨੂੰ ਕੋਈ ਰਾਧਾ ਸੁਆਮੀ ਹੋਣ, ਕੋਈ ਨਰਕਧਾਰੀ ਹੋਣ, ਇਹ ਸੌਦਾ ਸਾਧ ਹੋਏ, ਆਸ਼ੂਤੋਸ਼ ਹੋਏ, ਏਜੰਸੀਆਂ ਨੇ ਆਪਣਾ ਨੈਟਵਰਕ ਕ੍ਰੀਏਟ ਕਰਕੇ ਉਹਨਾਂ ਨੂੰ ਤੋੜਿਆ। ਔਰ ਹੁਣ ਜਦੋਂ ਕਿ ਉਸ ਝਟਕੇ 'ਚ ਨੇ, ਇਹ ਉਹ ਪੀਰੀਅਡ ਹੈ ਕਿ ਉਹਨਾਂ ਨੂੰ ਠਿੱਠ ਕਰਨ ਦੀ ਲੋੜ ਨਹੀਂ ਹੈ, ਉਹਨਾਂ ਦਾ ਮਜ਼ਾਕ ਬਣਾਉਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਗਲ ਨਾਲ ਲਾਉਣ ਦੀ ਲੋੜ ਹੈ। ਔਰ ਇਸ ਵੇਲੇ ਮਾਲਵੇ ਦੇ, ਜਿਵੇਂ ਉਹਨਾਂ ਨੇ ਵੀ ਕਿਹਾ, ਜਿੱਥੇ ਜਿੱਥੇ ਹੈ ਸਾਡੇ, ਔਰ ਇਹਦੇ 'ਚ ਕੋਈ ਇਹਨਾਂ ਤੋਂ ਆਸ ਰੱਖਣੀ ਅਕਾਲੀਆਂ ਜਾਂ ਸ਼੍ਰੋਮਣੀ ਕਮੇਟੀ, ਇਹ ਤਾਂ ਵੋਟਾਂ ਗਿਣਦੇ ਨੇ। ਔਰ ਮੈਂ ਜਿਵੇਂ ਅਕਸਰ ਇੱਕ ਇਹ ਸਟੇਟਮੈਂਟ ਦਿੱਤੀ ਸੀ ਕਿ ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ। ਸੋ ਇਹਨਾਂ ਤੋਂ ਆਸ ਕਰਨੀ ਕਿ ਇਹ ਕਰਨਗੇ, ਪਰ ਮੈਂ ਸਮਝਦਾ ਵੀ ਜਿਹੜੇ ਬਾਹਰ ਬੈਠੇ ਡਾਇਸਪੋਰਾ ਸਿੱਖ ਨੇ, ਜਿਹੜੇ ਉੱਥੇ ਮਦਦ ਵੀ ਕਰਦੇ ਨੇ, ਜਿਹੜੇ ਸਮਾਜ ਸੇਵੀ ਜਾਂ ਸਿੱਖ ਧਰਮ ਦੀ ਗੱਲ ਕਰਨ ਵਾਲੇ ਪ੍ਰਚਾਰਕ ਨੇ ਜਾਂ ਸੰਪਰਦਾਵਾਂ ਨੇ ਜਾਂ ਦੂਜੇ ਨੇ, ਇਹ ਉਹ ਟਾਈਮ ਹੈ ਜਿੱਥੇ ਕਿ ਖੁੱਲ੍ਹਾ ਮੈਸੇਜ ਆਉਣਾ ਚਾਹੀਦਾ ਕਿ ਭਾਈ ਨਹੀਂ, ਸਾਡਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਗੁਰੂ ਨਾਨਕ ਦਾ ਇਹ ਦਰ ਹੈ, ਇਹ ਸਾਰਿਆਂ ਦਾ ਸਾਂਝਾ ਘਰ ਹੈ, ਆਓ। ਔਰ ਇਸ ਵੇਲੇ ਤੇਜ਼ੀ ਦੇ ਨਾਲ ਅੰਮ੍ਰਿਤ ਸੰਚਾਰ ਲਹਿਰ ਹੋਏ, ਗਲ ਨਾਲ ਲਾਉਣ ਦੀ ਗੱਲ ਹੋਏ, ਔਰ ਜਿਹੜੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਵੀ ਕ੍ਰੀਏਟ ਲੌਂਗ ਟਰਮ ਕਰਨ ਦੇ ਲਈ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਰੋਲ ਅਦਾ ਕਰ ਸਕਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਵੀ ਰਾਜ ਬਹਾਦਰ ਸਿੰਘ ਜੀ, ਤੁਸੀਂ ਭਵਿੱਖ ਦੀ ਗੱਲ ਕੀਤੀ ਹੈ ਕਿ ਵੀ ਹੁਣ ਸਾਨੂੰ ਕੀ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ, ਮੇਰਾ ਖਿਆਲ ਹੈ ਵੀ ਰਹਿੰਦੀ, ਕੱਲ ਪੜ੍ਹ ਲਾਂਗੇ ਆਪਾਂ। ਠੀਕ ਹੈ ਡਾਕਟਰ ਸਾਹਿਬ, ਹੁਣ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕਰ ਦਿਓ। ਜੀ ਡਾਕਟਰ ਸਾਹਿਬ, ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਜਿਹੜੇ ਕਿ ਬ੍ਰਿਜ ਭਾਸ਼ਾ 'ਚ ਨੇ, ਉਹਨਾਂ ਨੂੰ ਵਿਚਾਰ ਅਧੀਨ ਲਿਆਂਦੇ ਆ ਹਫ਼ਤੇ 'ਚ ਇੱਕ ਦਿਨ ਜੀ। ਅੱਜ ਉਹਨਾਂ ਦਾ ਕਵਿਤ ਨੰਬਰ 188 ਅਸੀਂ ਚੁਣਿਆ। ਔਰ ਇਹਦੇ 'ਚ ਜਿੱਥੇ ਇੱਕ ਪੋਇਟਰੀ ਦੀ ਬਿਊਟੀ ਹੈ, ਬ੍ਰਿਜ ਭਾਸ਼ਾ ਇੱਕ ਆਪਣੇ ਆਪ 'ਚ ਉਸ ਪੀਰੀਅਡ ਦੀ ਜ਼ਬਾਨ ਸੀ, ਲਿਟਰੇਚਰ ਦੀ, ਉੱਥੇ ਇਸ ਦੇ ਵਿੱਚ ਭਾਈ ਸਾਹਿਬ ਅਲਟੀਮੇਟਲੀ ਕਿਵੇਂ ਗੁਰੂ ਔਰ ਸਿੱਖ ਦੀ ਮੁਹੱਬਤ ਔਰ ਗੁਰੂ ਔਰ ਸਿੱਖ ਦਾ ਪਿਆਰ, ਸਿੱਖ ਜਦੋਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਜਦੋਂ ਹੁਕਮ ਦੇ ਵਿੱਚ ਆ ਜਾਂਦਾ, ਤਨ ਮਨ ਤਨ ਆਪਣੇ ਗੁਰੂ ਦੇ ਰੱਬ ਦੇ ਹਵਾਲੇ ਕਰਕੇ
ਤੇ ਫਿਰ ਕਿਵੇਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿਵੇਂ ਕਰੋੜ ਕਦਮ ਜਿਹੜੇ ਗੁਰੂ ਨੇ ਉਹ ਸਿੱਖ ਨੂੰ ਲੈਣ ਲਈ ਆਉਂਦੇ ਨੇ ਜੀ। ਸੋ ਇਹ ਕਵਿਤ ਹੈ। ਲੋਗਨ ਮੈਂ ਲੋਗਾਚਾਰ ਅਨਕ ਪ੍ਰਕਾਰ ਪਿਆਰ ਮਿਥਨ ਵਿਵਹਾਰ ਦੁਖਦਾਈ ਪਹਿਚਾਨੀਏ वेद मिर्जादा में कहत है कथा अनेक सुनिए न तैसी प्रीत मन में न मानिए ज्ञान उन्मान में न जगत भगत बिखै राग नाद बाद आद अंत हु न जानिए गुर सिख संगत मिलाप को प्रताप जैसो तैसो न त्रिलोक बिखे और उर आनिए। जी। एक पासे लोकां दे विच लोकाचार दा ਵਿਹਾਰ ਹੁੰਦਾ ਹੈ, ਉਹ ਵੀ ਪਿਆਰ ਦਾ ਪ੍ਰਗਟਾ ਕਰਦੇ ਨੇ, ਇਵੇਂ ਦੱਸਣਗੇ ਕਿ ਤੁਹਾਡੇ ਬਹੁਤ ਨੇੜੇ ਨੇ, ਪਰ ਉਹਨਾਂ ਦੇ ਵਿੱਚ ਵੀ ਹਮਦਰਦੀ ਘੱਟ ਹੁੰਦੀ ਹੈ, ਬਹੁਤ ਵਾਰ ਗਰਜ਼ ਜਾਂ ਖੁਸ਼ਾਮਦ ਲੁਕੀ ਹੁੰਦੀ ਹੈ। ਇਸੇ ਤਰ੍ਹਾਂ ਮਿਥਨ ਵਿਵਹਾਰ ਦੁੱਖ, ਇਸੇ ਤਰ੍ਹਾਂ ਦੁਨਿਆਵੀ ਪਿਆਰ ਹੈ ਜਿਹਨੂੰ ਇਸ਼ਕ ਮਿਜ਼ਾਜੀ ਕਹਿੰਦੇ ਨੇ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਜਿਹੜੀਆਂ ਬਹੁਤ ਸਾਰੀਆਂ ਕਿਸਮਾਂ ਨੇ ਪਿਆਰ ਦੀਆਂ, ਲੋਕਾਚਾਰ ਦੇ ਵਿੱਚ, ਦੁਨੀਆਦਾਰੀ 'ਚ ਜਾਂ ਇਸ਼ਕ ਮਿਜ਼ਾਜੀ ਦੇ ਵਿੱਚ, ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਅਲਟੀਮੇਟਲੀ ਦੁੱਖ ਨਿਕਲਦਾ, ਕਿਉਂਕਿ ਅਸੀਂ ਬਹੁਤ ਆਸਵੰਦ ਹੋ ਜਾਂਦੇ ਹਾਂ ਉਹਦੇ ਤੋਂ, ਪਰ ਉਹਦੀ ਜੜ ਦੇ ਵਿੱਚ ਡੂੰਘਾਈ ਨਹੀਂ ਹੁੰਦੀ, ਉਹਦੇ 'ਚ ਸਚਿਆਰਤਾ ਨਹੀਂ ਹੁੰਦੀ, ਉਹ ਸਿਰਫ ਗਰਜ਼ ਜਾਂ ਜਿਨਸੀ ਸਵਾਦ ਹੁੰਦਾ। ਦੂਜੇ ਪਾਸੇ ਵੇਦ ਮਰਜ਼ਾਦਾ ਮੇਂ ਕਹਿਤ ਹੈ ਕਥਾ ਅਨੇਕ, ਕਿ ਜਦੋਂ ਤੁਸੀਂ ਵੇਦਾਂ ਦੀ ਜਾਂ ਇਹਨਾਂ ਦੀ ਕਰਮ ਕਾਂਡ, ਇਹਨਾਂ ਦੇ ਹਿੰਦੂ ਇਤਿਹਾਸ ਦੀਆਂ ਕਹਾਣੀਆਂ ਸੁਣਦੇ ਹੋ, ਉਹਦੇ 'ਚ ਵੀ ਪਿਆਰ ਦੀਆਂ ਬਹੁਤ ਲੰਬੀਆਂ ਚੌੜੀਆਂ ਕਹਾਣੀਆਂ ਨੇ। ਕੋਈ ਸਤੀ ਸਵਿਤਰੀ ਹੈ, ਕੋਈ ਹੋਰ ਹੈ, ਕੋਈ ਉਹਨਾਂ ਦੀ ਪੰਚਤੰਤਰ ਦੇ ਵਿੱਚ ਅਸੀਂ ਦੇਖਦੇ ਹਾਂ, ਕੋਈ ਸ਼ਕੁੰਤਲਾ, ਕੋਈ ਉਹਨਾਂ ਨੇ ਬਹੁਤ ਸਾਰੀਆਂ ਕਥਾ ਕ੍ਰੀਏਟ ਕੀਤੀਆਂ ਹੋਈਆਂ। ਸੁਣੀਏ ਨਾ ਤੈਸੀ ਪ੍ਰੀਤ ਮਨ ਮੇ ਨਾ ਮਾਨੀ, ਕਿ ਉਹ ਜਿਹੜੀਆਂ ਉਹਨਾਂ ਦੀਆਂ ਪ੍ਰੀਤ ਕਹਾਣੀਆਂ ਨੇ ਕਿ ਜੀ ਉਹ ਬਹੁਤ ਜਿਹੜਾ ਉਹ ਡਿਵੋਸ਼ਨ ਹੈ, ਇਹਨਾਂ ਨੂੰ ਬਹੁਤਾ ਜਿਹੜਾ ਕਦੇ ਵੀ ਮਨ ਦੇ ਵਿੱਚ ਇਹਦੇ ਤੇ ਇਤਬਾਰ ਨਾ ਕਰੋ, ਕਿਉਂਕਿ ਇਹ ਇੱਕ ਇਮੈਜੀਨੇਸ਼ਨ ਚੋਂ ਕ੍ਰੀਏਟ ਕੀਤੀਆਂ ਹੋਈਆਂ, ਇਹ ਹਕੀਕਤ ਨਹੀਂ ਹੈ। ਜੀ। ਗਿਆਨ ਉਨਮਾਨ ਮੈਂ ਨਾ ਜਗਤ ਭਗਤ ਵਿਖੇ। ਨਾਦ ਜਿਹੜੀ ਹੁਣ ਦੁਨੀਆ ਦੇ ਵਿੱਚ ਜਦੋਂ ਅਸੀਂ ਗਿਆਨ ਦੀ ਗੱਲ ਕਰਦੇ ਹਾਂ ਕਿ ਵੀ ਬਹੁਤ ਸਾਰੀਆਂ ਨੌਲੇਜ ਦੀਆਂ ਗੱਲਾਂ, ਰਾਗ ਨਾਦ ਬਾਦ ਆਦ ਅੰਤ ਹੋਣਾ ਜਾਣੀ ਹੈ, ਦੁਨੀਆ 'ਚ ਬਹੁਤ ਗਿਆਨ ਦੇ ਨਾਲ ਸਮਝਾਉਣ ਦੀ ਗੱਲ ਹੁੰਦੀ ਹੈ। ਔਰ ਨਾਦ ਮਿਊਜ਼ਿਕ ਦੀ ਜਿਹੜੀ ਹੈ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ, ਬੇਸ਼ੱਕ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਤੁਸੀਂ ਬਹਿਸਬਾਜ਼ੀ ਕਰੋ, ਬਾਦ ਕਰੋ, ਨਾਦ ਕਰੋ, ਸੰਗੀਤ ਦੀ ਦੁਨੀਆ ਦੇ ਵਿੱਚ ਤੁਸੀਂ ਐਕਸਟ੍ਰੀਮ ਨੂੰ ਟੱਚ ਕਰ ਲਓ, ਪਰ ਉਸ ਸਾਰੇ 'ਚ ਵੀ ਭਾਵੇਂ ਦੁਨੀਆ ਨੂੰ ਤੁਸੀਂ ਆਦ ਤੋਂ ਅੰਤ ਤੱਕ ਜਾਣ ਲਓ, ਪਰ ਉਹ ਸਵਾਦ ਨਹੀਂ ਪੈਦਾ ਹੋ ਸਕਦਾ ਜਿਹੜਾ ਸਵਾਦ, ਜਿਹੜਾ ਆਨੰਦ ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਜੈਸੋ। ਜੀ। ਕਿ ਜਦੋਂ ਗੁਰਸਿੱਖ ਸੰਗਤ ਦੇ ਵਿੱਚ ਬੈਠ ਕੇ ਰੱਬ ਦੇ ਨਾਲ ਪ੍ਰੀਤ ਪਾਉਂਦਾ ਤੇ ਜਿਹੜੀ ਫਿਰ ਉਸ ਪ੍ਰੀਤ ਦੀ ਗ੍ਰੈਂਡਿਓਰ ਹੈ, ਪ੍ਰਤਾਪ ਹੈ, ਉਸ ਦੀ ਜਿਹੜੀ ਸ਼ਾਨ ਹੈ, ਉਸ ਪ੍ਰੀਤ ਦਾ ਜਿਹੜਾ ਜਲਵਾ ਹੈ, ਤੈਸੋ ਨਾ ਤਰਲੋਕ ਵਿਖੇ ਔਰ ਉਰ ਆਨੀਓ, ਉਹ ਬੜਾ ਯੂਨੀਕ ਹੈ। ਔਰ ਉਹ ਤਿੰਨਾਂ ਲੋਕਾਂ ਦੇ ਵਿੱਚ ਕਿਤੇ ਵੀ ਉਸ ਮੁਹੱਬਤ ਦਾ ਜਿਹੜਾ ਜਲਵਾ, ਜਿਹੜਾ ਰੱਬ ਦੇ ਨਾਲ ਇਸ਼ਕ ਹਕੀਕੀ ਦਾ ਜਲਵਾ ਹੈ, ਉਹ ਤਿੰਨਾਂ ਲੋਕਾਂ 'ਚ ਕਿਤੇ ਵੀ ਹਾਸਲ ਨਹੀਂ ਹੋ ਸਕਦਾ। ਔਰ ਉਹਨੂੰ ਜਿਹੜਾ ਇਸ ਨੂੰ ਹੀ ਆਪਣੇ ਦਿਲ ਦੇ ਅੰਦਰ, ਉਰ ਦੇ ਅੰਦਰ ਉਸ ਮੁਹੱਬਤ ਨੂੰ ਲਿਆਓ, ਉਸ ਇਸ਼ਕ ਹਕੀਕੀ ਨੂੰ ਲਿਆਓ, ਜਿਹਦੇ ਜਲਵੇ ਦੇ ਸਾਹਮਣੇ ਦੁਨੀਆ ਦੇ ਨਾਦ, ਦੁਨਿਆਵੀ ਸਬੰਧ, ਵਕਤੀ ਗਰਜ਼ਾਂ ਵਾਲੇ ਸਬੰਧ ਜਿਹੜੇ ਨੇ ਉਹ ਸਾਰੇ ਫਿੱਕੇ ਪੈ ਜਾਂਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।